ਤਾਂ ਉਹ ਵੱਡੇ ਆਂਦੇ ਵੀ ਸ਼ਾਦੀਆਂ ਖੁਸ਼ੀਆਂ 'ਚ ਉੱਧਰ ਉੱਧਰ ਹੀ ਜਾਂਦੇ ਆਉਂਦੇ ਸਨ ਵੀ ਇੱਕ ਦੂਸਰੇ ਨਾਲ ਨਿਉਂਦਰਾ ਭਾਈ ਹੈ ਸੀ। ਇੱਕ ਦੋ ਵਾਰ ਆਏ ਨੇ, ਇੱਕ ਉਹ ਬੰਨੇ ਆਇਆ ਸੀ, ਉਹ ਬੂਟਾ ਸੋਂ ਭਲਵਾਨ ਉਹਨੂੰ ਦੱਸਦੇ ਸੀ, ਉਹਦਾ ਨਾਂ ਲੈਂਦੇ ਸੀ। ਅੱਛਾ ਅੱਛਾ। ਉਹਦਾ ਪਤਾ ਨਹੀਂ ਪੋਤਰਾ ਸੀ ਜਾਂ ਪਰੋਤੜਾ ਸੀ, ਇਹ ਨਹੀਂ ਪਤਾ। ਉਹ ਆਇਆ ਤੇ ਸੁਣਿਆ ਵੀ ਉੱਧਰੋਂ ਉਹ ਨਕਸ਼ਾ ਲੈ ਕੇ ਆਇਆ ਤੇ ਉਹ ਵੇਖ ਵਾ ਕੇ ਚਲਾ ਗਿਆ। ਫਿਰ ਇਹਨਾਂ ਦੇ ਅਸੂਲ ਇਹ ਵੀ ਮੁਸਲਮਾਨਾਂ ਵਾਲੇ ਕੋਲ ਫੌਜਗੀ ਹੋ ਗਈ ਆ। ਹਾਂਜੀ। ਆਪਣੇ ਘਰਾਂ ਤੋਂ ਰੋਟੀਆਂ ਇਕੱਠੀਆਂ ਕਰਕੇ ਇਹ ਮੁਸਲਮਾਨਾਂ ਵਾਲੇ ਦੇ ਦੇਣੀ ਵੀ ਰੋਟੀ ਸਮਝ ਲਓ ਕਿ ਪੋਤ ਹੋ ਗਿਆ ਮੁਸਲਮਾਨਾਂ ਦਾ, ਰੋਟੀ ਇਹ ਦੇ ਦਿੰਦੇ ਆ। ਰੋਟੀ ਇਸ ਤਰ੍ਹਾਂ ਦਿੰਦੇ ਸੀ। ਸਹੀ। ਆਪਣੀ ਇਬਾਦਤਗਾਹ ਦੋ ਗੁਰਦੁਆਰੇ ਵੇਖੇ ਆ। ਠੀਕ ਹੈ। ਉਹ ਕੱਚੇ ਪੱਕੇ? ਪੱਕੇ ਸੀ। ਅੱਛਾ, ਗੁਰਦੁਆਰੇ ਪੱਕੇ ਸੀ ਉਹਨਾਂ ਦੇ ਗੁਰਦੁਆਰੇ। ਇੱਕ ਮਸਜਿਦ ਬਾਅਦ 'ਚ ਬਣੀ ਆ, ਉਹ ਸਾਡੀ ਉਹ ਤੋਂ ਪਹਿਲੋਂ ਹੀ ਬਣੀ। ਸਹੀ। ਉਹ ਮਤਲਬ ਮਿੱਟੀ ਨਾਲ ਹੀ ਕਿ ਨਹੀਂ, ਛੋਟੀ ਇੱਟ ਜਿਹੜੀ ਟੈਲਰ ਦੀ ਇੱਟ ਨਹੀਂ ਹੁੰਦੀ, ਜਿਹਨੂੰ ਨਾਨਕਸ਼ਾਹੀ ਇੱਟ ਕਹਿੰਦੇ ਆ। ਹਾਂਜੀ ਹਾਂਜੀ। ਉਹ ਇੱਟ ਦੀ ਬਣੀ। ਉਹ ਬਾਰਾਂਦਰੀ ਕੋਈ ਸਾਧ ਜਿਵੇਂ ਸਾਹੀਂ ਬਜ਼ੁਰਗ ਮੰਨਦੇ ਆ, ਹਾਂਜੀ, ਇਵੇਂ ਉਹ ਸਿੱਖ ਮੰਨਦੇ ਸੀ। ਅੱਛਾ। ਤੇ ਬਾਹਰੋਂ ਕੋ ਮਰੀਜ਼ ਆਉਂਦੇ ਸੀ, ਖਰਚਾ ਉੱਥੇ ਕਰਦੇ ਸੀ। ਸਾਡੇ ਸਕੂਲ ਪਿੰਡ ਦੇ ਵਿੱਚ ਸਕੂਲ ਇੱਕੋ ਹੀ ਸਰਕਾਰੀ ਗੌਰਮੈਂਟ ਸਕੂਲ। ਪਿੰਡ ਨਰਵਰ ਜੋ ਕਿ ਲਾਹੌਰ ਤੋਂ 30 ਮੀਲ ਦੇ ਪੰਧ ਤੇ ਹੈ ਤੇ ਵਾਹਗਾ ਬਾਰਡਰ ਤੋਂ 5 ਮੀਲ ਦੇ ਪੰਧ ਤੇ ਹੈ ਤੇ ਇਸੇ ਹੀ ਪਿੰਡ ਦੇ ਨਾਲ ਛੋਟੀ ਜੀ ਆਬਾਦੀ ਜਿਹਨੂੰ ਕਿ ਬਾਰਾਂਦਰੀ ਕਿਹਾ ਜਾਂਦਾ ਹੈ। ਇੱਥੇ ਦੀ ਮਸ਼ਹੂਰ ਜਗ੍ਹਾ ਬਾਰਾਂਦਰੀ ਹੀ ਹੈ, ਲੇਕਿਨ ਉਹ ਨਰਵਰ ਪਿੰਡ ਦੀ ਆਬਾਦੀ। ਵੇਖੋ ਕਿੰਨਾ ਸੋਹਣਾ ਮਾਹੌਲ ਸਾਨੂੰ ਸਵੇਰ ਸਵੇਰ ਦੇਖਣ ਨੂੰ ਮਿਲ ਰਿਹਾ ਕਿ ਇੱਕ ਭਾਈ ਆਪਣੇ ਮਾਲ ਡੰਗਰ ਨੂੰ ਲੈ ਕੇ ਜਾ ਰਿਹਾ। ਪਿੰਡ ਦੇ ਸ਼ੁਰੂ ਹੁੰਦੇ ਹੀ ਸਾਨੂੰ ਇੱਕ ਪੁਰਾਣੀ ਬਿਲਡਿੰਗ ਨਜ਼ਰ ਆਉਂਦੀ ਹੈ ਤੇ ਇਹ ਨਹੀਂ ਕੁਝ ਕਿਹਾ ਜਾ ਸਕਦਾ ਕਿ ਗੁਰਦੁਆਰਾ ਸਾਹਿਬ ਸੀ ਜਾਂ ਕੋਈ ਸਮਾਧ ਹੈ ਜਾਂ ਕੀ ਚੀਜ਼ ਹੈ। ਤੇ ਚੱਲਦੇ ਆਪਾਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨੇ ਆ, ਜਾਣਕਾਰੀ ਲੈਣੇ ਆ ਇਸ ਜਗ੍ਹਾ ਬਾਰੇ ਤੇ ਆਪ ਸਭ ਨਾਲ ਸਾਂਝੀ ਕਰਨੇ ਆ। अस्सलाम वालेकुम बाबा जी। वालेकुम सलाम। क्या हाल चाल है बाबा? अल्हम्दुलिल्लाह। नाम की बाबा जी ਤੁਹਾਡਾ? मोहम्मद सलीम। मोहम्मद सलीम। ठीक। ਤੇ ਵਾਲਿਦ ਸਾਹਿਬ ਦਾ? वालिद साहब ਦਾ ਹੈਗਾ ਨਾਮ ਸ਼ੇਰ ਮੁਹੰਮਦ। ਸ਼ੇਰ ਮੁਹੰਮਦ। ਤੇ ਦਾਦਾ ਜੀ ਦਾ? ਦਾਦਾ ਜੀ ਦਾ ਨਾਮ ਹੈਗਾ ਸ਼ਾਬ ਜੀ। ਸ਼ਾਬ ਜੀ। ਤੇ ਬਾਬਾ ਜੀ ਇਸ ਟਾਈਮ ਆਪਾਂ ਨਰਵਰ ਪਿੰਡ 'ਚ ਬੈਠੇ ਹਾਂ ਜੀ। ਤੇ ਆਪਾਂ ਨੂੰ ਜ਼ਿਲ੍ਹਾ ਤਹਿਸੀਲ ਕਿਹੜੀ ਲੱਗਦੀ ਜੀ? ਜ਼ਿਲ੍ਹਾ ਤਹਿਸੀਲ ਜ਼ਿਲ੍ਹਾ ਲਾਹੌਰ। ਲਾਹੌਰ ਹੀ ਲੱਗਦਾ। ਠੀਕ ਹੋ ਗਿਆ। ਤੇ ਇਹ ਬੱਬਾ ਜੀ ਆਪਣਾ ਪਿੰਡ ਕੱਚਾ ਪਿੰਡ ਹੁੰਦਾ ਸੀ, ਪੱਕਾ ਕਿਵੇਂ ਦਾ ਪਿੰਡ ਸੀ 47 ਤੋਂ ਪਹਿਲੇ ਜਦੋਂ ਸਾਰੇ ਰਲ ਕੇ ਵਸਦੇ ਸੀ? ਪਿੰਡ ਜੀ ਸਿੱਖਾਂ ਦੇ ਜੋ ਕੋਈ ਚੰਦ ਘਰ ਮਕਾਨ ਪੱਕੇ ਸੀ, ਠੀਕ। ਬਾਕੀ ਸਾਰਾ ਪਿੰਡ ਕੱਚਾ ਸੀ। ਬਾਕੀ ਸਾਰਾ ਪਿੰਡ ਹੀ ਕੱਚਾ ਸੀ। ਹਾਂ। ਠੀਕ ਠੀਕ। ਤੇ ਇਹ ਖੂਹ ਕਿੰਨੇ ਕੁ ਸੀ ਬੱਬਾ ਜਿਹੜੇ ਆਪਣੇ ਨਾ ਮਸ਼ਹੂਰ ਨਹੀਂ ਹੁੰਦੇ ਜਿਵੇਂ ਖੂਹ, ਉਹਨਾਂ ਦੇ ਨਾਮ ਦੱਸੋ। ਬਾਬੇ ਵਾਲਾ ਖੂਹ, ਜਗਦੇਤੇ ਵਾਲਾ ਖੂਹ, ਕੁਕੜੀਆਂ ਵਾਲਾ ਖੂਹ, ਦਾਣੀ ਵਾਲਾ ਖੂਹ, ਭੁੱਲਰਾਂ ਵਾਲਾ ਖੂਹ, ਆਪਣਾ ਚੂੜਿਆਂ ਵਾਲਾ ਖੂਹ, ਸਹੀ। ਇੱਧਰ ਬਾਰਾਂਦਰੀ ਖੂਹ, ਇੱਧਰ ਹੈਗਾ ਸੀ ਖੂਹ ਦਾ ਨਾਂ ਨਹੀਂ ਆਉਂਦਾ ਮੈਨੂੰ, ਸਿੱਖਾਂ ਵਾਲੀ ਸਾਈਡ 'ਤੇ ਸਿੱਖ ਬਣੇ ਰਹਿੰਦੇ ਸੀ। ਅੱਛਾ ਅੱਛਾ ਜੀ। ਇਹ ਖੂਹ ਕੋਈ 10 15 20 ਹੈ ਨਹੀਂ ਸਨ। ਠੀਕ ਹੈ। ਤੇ ਆਪਣੇ ਪਿੰਡ ਨੂੰ ਨਾਲ ਕਿਹੜੇ ਪਿੰਡ ਲੱਗਦੇ ਨੇ ਬਾਬਾ ਜੀ? ਆਪਣੇ ਪਿੰਡ ਦੇ ਨਾਲ ਹਾਂਜੀ ਵਾਹਗਾ। ਠੀਕ ਹੈ। ਵਾਹਗਾ ਬਾਰਡਰ। ਵਾਹਗਾ ਬਾਰਡਰ ਹੈ, ਭਾਨੂਚੱਕ ਬਾਰਡਰ। ਠੀਕ ਹੈ। ਅਗਲੇ ਬੰਨੇ ਆ ਗਿਆ ਸਾਨਕਾ ਬਾਰਡਰ। ਸਹੀ। ਉਦੋਂ ਅੱਗੇ ਚਲਾ ਗਿਆ ਝੰਡੇਰ ਬਾਰਡਰ, ਸਹਿਪੁਰਾ ਬਾਰਡਰ। ਫਿਰ ਇੱਧਰ ਨੂੰ ਆ ਜਾ ਭੈਣੀਆਂ ਆ ਗਈਆਂ, ਦੋ ਭੈਣੀਆਂ ਨੇ। ਕਿਲਾ ਇਹ ਆ ਗਿਆ ਅਗਲੇ ਬੰਨੇ ਨੂੰ ਪੱਡੇ। ਕਿਲਾ ਜੀਵਨ ਸਿੰਘ ਵਾਲਾ? ਨੇ ਕਿਲਾ ਹਜੂਨ ਸਿੰਘ। ਜੀਵਨ ਸਿੰਘ। ਠੀਕ। ਤੇ ਅੱਗੇ ਆ ਗਿਆ ਮਨਿਆਲਾ। ਫਿਰ ਇਹਨੂੰ ਆ ਗਿਆ ਨੱਥੋ ਕੀ। ਸਹੀ। ਛਾਪਾ, ਖੋਏਫਾਗ, ਤਖੀਪੁਰ। ਇਹ ਪਿੰਡ ਦੇ ਇਰਦ ਗਿਰਦ ਚਾਰ ਚਫੇਰੇ। ਇਹ ਬਾਬਾ ਜੀ ਇਹ ਸਾਰੇ ਰਲਵੇਂ ਪਿੰਡ ਸੀਗੇ, ਕੋਈ ਮੁਸਲਮਾਨਾਂ ਦੇ ਪਿੰਡ ਵੀ? ਇਹਨਾਂ ਦੇ ਵਿੱਚ ਹੁਣ ਮੈਨੂੰ ਨਹੀਂ ਪਤਾ, ਮੁਸਲਮਾਨ ਵੀ ਹੈਗੇ ਸੀ, ਮਤਲਬ ਰਲਵੇਂ ਮਿਕਸ ਸੀ। ਠੀਕ ਹੈ। ਹੁਣ ਪੱਡਿਆਂ ਦੇ ਵਿੱਚ ਮੁਸਲਮਾਨ ਬਹੁਤੇ ਸੀ। ਅੱਛਾ। ਤੇ ਸਿੱਖਾਂ ਦੇ ਘਰ ਥੋੜੇ ਹੀ ਸਿੱਖ ਬਰਾਦਰੀ। ਅੱਛਾ। ਠੀਕ ਠੀਕ। ਵੀ ਉਹਨਾਂ ਦੇ ਘਰ
ਥੋੜੇ ਸੀ ਸਹੀ। ਤੇ ਬੱਬਾ ਜੀ ਆਪਣੇ ਪਿੰਡ ਦੀਆਂ ਕਿੰਨੀਆਂ ਪੱਤੀਆਂ ਸੀ, ਨੰਬਰਦਾਰੀਆਂ ਜਿਹਨੂੰ ਕਹਿੰਦੇ ਆਪਾਂ? 5 ਪਤੀਆਂ, ਇਹਦੀਆਂ 5 ਪਤੀਆਂ ਅੱਛਾ। ਤੇ ਮੁਸਲਮਾਨਾਂ ਦੀ ਵੀ ਕੋਈ ਪੱਤੀ ਸੀ ਕਿ ਸਾਰੀ ਸਿੱਖਾਂ ਦੀ ਸੀ? ਰਹਿਣੇ ਵਾਸਤੇ ਸਿੱਖਾਂ ਨੂੰ ਮੈਂ ਨਹੀਂ ਪਤਾ ਵੀ ਸਿੱਖਾਂ ਦੀ ਕਿਹੜੀ ਹੈ ਤੇ ਮੁਸਲਮਾਨਾਂ ਦੀ ਕਿਹੜੀ ਹੈ। ਠੀਕ ਹੈ ਸਹੀ, ਠੀਕ ਹੈ। ਤੇ ਬੱਬਾ ਜੀ ਪਿੰਡ ਤੋਂ ਚੜ੍ਹਦਾ ਪਾਸਾ ਹੀ ਹੋਇਆ ਨਾ ਆਪਣਾ, ਜਿਹਦੇ 12 ਦਰੀ ਬਣੀ ਹੋਈ ਹੈ। ਆਹੋ ਉਹਨੂੰ ਬੱਬਾ ਜੀ ਕੀ ਵੱਡੇ ਤੁਹਾਡੇ ਦੱਸਦੇ ਸੀ, ਕੀ ਸੀ ਉਹ? 12 ਦਰੀ, ਹਾਂਜੀ ਉਹ 12 ਦਰੀ ਕੋਈ ਸਾਧ ਜਿਵੇਂ ਸਾਹੀਂ ਬਜ਼ੁਰਗ ਮੰਨਨੇ ਆ, ਹਾਂਜੀ ਇਵੇਂ ਉਹ ਸਿੱਖ ਮੰਨਦੇ ਸੀ। ਤੇ ਬਾਹਰੋਂ ਕੋ ਮਰੀਜ਼ ਆਉਂਦੇ ਸੀ, ਖਰਚਾ ਉੱਥੇ ਕਰਦੇ ਸੀ। ਜੋ ਉੱਥੇ ਬਣੀ ਹੈ ਜੀ ਕਰਕੇ ਥੜਾ ਬਣਿਆ ਸੀ ਵੇ ਜੋ ਸਮਾਜ ਬਣੀ ਸੀ। ਅੱਲਾ ਜਾਣੇ ਉਹ ਕੀ ਕਰਦੇ ਸਾਡੀ ਹੋਸ਼ ਚੋਂ ਤੇ ਹੁਣ ਅਸੀਂ ਵੇਖਿਆ ਉਹ ਵੀ ਥੜਾ ਖਤਮ ਹੋ ਗਿਆ, ਬਾਕੀ ਉਵੇਂ ਆਈ ਉਵੇਂ ਖੜੀ ਉਹ ਥੜਾ ਚਾਰਜ ਫਿਰ ਉਵੇਂ ਹੁੰਦਾ ਸੀ। ਉਵੇਂ ਹੀ ਹੁੰਦਾ ਸੀ, ਕੋਈ 4-4 ਫੁੱਟ ਵੇ ਨਾ ਸਮਾਜ ਇੰਨੀ ਜਗ੍ਹਾ ਤੇ ਆ ਹਾਂਜੀ ਤੇ 4-4 ਵੀ ਬਣਿਆ ਤੇ ਫਿਰ ਸਹੀ ਤੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ 12 ਦਰੀ ਹੈ ਇਹ ਨਰਵਰ ਪਿੰਡ ਤੋਂ 2 ਜਾਂ 3 ਮਿੰਟ ਦੇ ਫਾਸਲੇ ਤੇ ਹੈ। ਇਹ ਨਰਵਰ ਪਿੰਡ ਦੀ ਛੋਟੀ ਜੀ ਆਬਾਦੀ ਵਿੱਚ ਬਣੀ ਹੈ ਤੇ ਇਸ ਆਬਾਦੀ ਦਾ ਨਾਮ ਹੀ 12 ਦਰੀ ਹੈ। ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ 12 ਦਰੀ। ਤੁਸੀਂ ਦੇਖ ਸਕਦੇ ਜੇ ਕਿ ਅੱਜ ਵੀ ਬੜੀ ਸੋਹਣੀ ਤੇ ਬੜੀ ਆਲੀਸ਼ਾਨ ਇਮਾਰਤ ਤੁਹਾਨੂੰ ਨਜ਼ਰ ਆਉਂਦੀ ਹੈ ਇੱਥੇ। ਇਹ 12 ਦਰੀ ਜਿਹੜੀ ਹੈ 12 ਦਰੀ ਦੀ ਆਬਾਦੀ ਤੋਂ ਵੀ ਬਾਹਰ ਬਣਾਈ ਗਈ ਹੈ। ਇਹਦੇ ਨਾਲ ਕੋਈ ਵੀ ਨਹੀਂ, ਸਿਰਫ 1-2 ਹੀ ਘਰ ਹੈ ਨੇ। ਤੁਸੀਂ ਦੇਖੋਗੇ ਆਲੇ ਦੁਆਲੇ ਸਾਰੀਆਂ ਪੈਲੀਆਂ ਦੇ ਵਿੱਚ ਸਿਰਫ ਇਹੀ 12 ਦਰੀ ਹੋਇਆ ਕਰਦੀ ਸੀ। ਤੇ ਇੱਥੇ ਵੇਖੋ ਦਾ ਗੁੰਬਦ ਵੀ ਆਪਣੀ ਅਸਲ ਹਾਲਤ 'ਚ ਮੌਜੂਦ ਹੈ ਤੇ ਅੰਦਰੋਂ ਕਾਫੀ ਖਸਤਾ ਹਾਲਤ ਹੋਣ ਦੀ ਵਜ੍ਹਾ ਤੋਂ ਇਹਦੇ ਅੰਦਰ ਨਹੀਂ ਜਾ ਸਕਦੇ। ਤੇ ਇਹ ਵੇਖੋ ਇਤਨੀ ਇੱਕ ਅਲਮਾਰੀ ਤੇ ਸਾਨੂੰ ਪੁਰਾਣਾ ਆਰਟ ਵਰਕ ਹੋਇਆ ਵੀ ਨਜ਼ਰ ਆਉਂਦਾ। ਇੱਥੇ ਵੇਖੋ ਫੁੱਲ ਬਣੇ ਹੋਏ ਨੇ ਤੇ ਬਿਲਕੁਲ ਕਿੰਨੇ ਖਿਲੇ ਰੰਗ ਨੇ, ਇੰਝ ਲੱਗਦਾ ਜਿਵੇਂ ਕੁਛ ਹੀ ਦੇਰ ਪਹਿਲੇ ਇਹ ਕੰਮ ਕਰਾਇਆ ਗਿਆ ਹੋਵੇ। ਜਿਵੇਂ ਕਿ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਇਹਦੇ ਆਲੇ ਦੁਆਲੇ ਥੜਾ ਹੁੰਦਾ ਸੀ, ਲੇਕਿਨ ਤੁਸੀਂ ਵੇਖੋਗੇ ਸਮੇਂ ਦੇ ਚਲਦੇ ਸਾਰੇ ਹੀ ਸਾਈਡਾਂ ਤੋਂ ਬਿਲਕੁਲ ਥੜਾ ਖਤਮ ਹੋ ਚੁੱਕਿਆ ਹੈ ਤੇ ਇੱਥੇ ਸਾਨੂੰ ਇਹ ਇੱਟਾਂ ਨਜ਼ਰ ਆਉਂਦੀਆਂ ਨੇ। ਉੱਤੇ ਸਾਰੀ ਬਿਲਡਿੰਗ ਉਵੇਂ ਦੀ ਉਵੇਂ ਅਮਾਨ ਆਪਣੀ ਅਸਲ ਹਾਲਤ 'ਚ ਮੌਜੂਦ ਹੈ। ਤੇ ਇਹ ਬੱਬਾ ਜੀ ਆਪਣੇ ਪਿੰਡ 'ਚ ਮਸੀਤਾਂ ਕਿੰਨੀਆਂ ਹੁੰਦੀਆਂ ਸੀ ਉਸ ਟਾਈਮ 3 ਮਸੀਤਾਂ ਸੀ। ਤੇ ਇਹ ਕੱਚੀਆਂ ਕਿ ਪੱਕੀਆਂ ਬੱਬੀ? ਇਹ ਕੱਚੀਆਂ ਹੀ ਸੁਣੀਆਂ ਨੇ, ਮੁੜ ਕੇ ਸਾਡੀ ਹੋਸ਼ 'ਚ ਪੱਕੀਆਂ ਸੀ। ਇੱਕ ਮਸਜਿਦ ਬਾਅਦ 'ਚ ਬਣੀ ਆ, ਉਹ ਸਾਡੀ ਹੋਸ਼ ਤੋਂ ਪਹਿਲਾਂ ਹੀ ਬਣੀ। ਸਹੀ, ਉਹ ਮਤਲਬ ਮਿੱਟੀ ਨਾਲ ਹੀ ਕਿ ਨਹੀਂ ਉਲਟੀ ਜਿਹੜੀ ਛੋਟੀ ਇੱਟ ਜਿਹੜੀ ਟੈਲਰ ਕੀ ਇੱਟ ਨਹੀਂ ਹੁੰਦੀ ਜਿਹਨੂੰ ਨਾਨਕ ਚਾਹੀ ਇੱਟ ਕਹਿੰਦੇ ਆ, ਉਹ ਇੱਟ ਦੀ ਬਣੀ। ਸਹੀ। ਤੇ ਬੱਬਾ ਜਿਵੇਂ ਤੁਸੀਂ ਦੱਸਿਆ ਮਤਲਬ ਇੱਥੇ ਸਿੱਖ ਵੀ ਰਹਿੰਦੇ ਸੀ, ਉਹਨਾਂ ਨੇ ਆਪਣੀ ਵੀ ਕੋਈ ਇਬਾਦਤਗਾਹ ਬਣਾਈ ਹੋਈ ਸੀ? ਆਪਣੀ ਇਬਾਦਤਗਾਹ 2 ਗੁਰਦੁਆਰੇ ਵੇਖੇ ਆ। ਠੀਕ ਹੈ। ਉਹ ਕੱਚੇ ਪੱਕੇ ਹੀ? ਅੱਛਾ, ਗੁਰਦੁਆਰੇ ਪੱਕੇ ਹੀ ਉਹਨਾਂ ਦੇ ਗੁਰਦੁਆਰੇ। ਉਹ ਛੋਟੀ ਇੱਟ ਦੇ ਕਿ ਵੱਡੀ ਇੱਟ ਦੇ ਬੱਬਾ ਜੀ? ਇਹ ਨੀਗਾ ਪੱਕਾ ਭਾਈ, ਹੈ ਪੱਕੇ ਸਨ। ਅੱਛਾ, ਪੱਕੇ ਗੁਰਦੁਆਰੇ 2। ਸਹੀ। ਅੱਛਾ, ਪਿੰਡ ਦੇ ਅੰਦਰ ਹੀ ਸੀ? ਪਿੰਡ ਦੇ ਅੰਦਰ। ਤੇ ਬੱਬਾ ਜੀ ਆਪਣੇ ਪਿੰਡ 'ਚ ਕੋਈ ਸਕੂਲ ਹੁੰਦਾ ਸੀ? ਸਾਡੇ ਸਕੂਲ ਪਿੰਡ ਦੇ ਵਿੱਚ ਸਕੂਲ ਇੱਕੋ ਹੀ ਸਰਕਾਰੀ ਗੌਰਮੈਂਟ ਸਕੂਲ। ਠੀਕ ਹੈ। ਉਦੋਂ 5ਵੀਂ ਕਲਾਸ ਦਾ ਸੀ। ਅੱਛਾ, ਹੁਣ 10ਵੀਂ ਕਲਾਸ ਦਾ ਹੈ। ਹੁਣ 10ਵੀਂ ਦਾ ਹੋ ਗਿਆ। ਠੀਕ ਹੈ। ਤੇ ਬੱਬਾ ਜਦੋਂ ਮਤਲਬ ਸਾਰੇ ਰਲ ਕੇ ਵਸਦੇ ਸੀ ਤੇ ਸ਼ਾਦੀਆਂ ਵਿਆਹਾਂ ਤੇ ਗਮੇ ਖੁਸ਼ੀ ਤੇ ਆਉਣ ਜਾਣ ਹੋਇਆ ਸੀ? ਵੱਡੇ ਆਂਦੇ ਵੀ ਸ਼ਾਦੀਆਂ ਖੁਸ਼ੀਆਂ ਤੇ ਉਧਰ ਹੀ ਜਾਂਦੇ ਆਉਂਦੇ ਸਨ। ਵੀ ਇੱਕ ਦੂਸਰਾ ਨਿਉਂਦਰਾ ਭਾਜੀ ਹੈ ਸੀ, ਜਿਵੇਂ ਹੁਣ ਵੀ ਪਿੰਡਾਂ 'ਚ ਹੋਣਿਆ ਮਨੇ ਮਹਾਜਰ ਆ ਕੇ ਬੈਠੇ ਨੇ, ਲੋਕਲ ਫੈਮਲੀਆਂ ਵੀ ਨੇ, ਇੱਕ ਦੂਜੇ ਨਾਲ ਲੈਣ ਦੇਣ ਨਿਉਂਦਰਾ ਭਾਜੀ। ਤੇ ਇਹ ਹੈ ਜੀ ਉਹ ਜਗ੍ਹਾ ਜਿੱਥੇ ਕਿ ਇਸ ਪਿੰਡ ਦੀ ਪਹਿਲੀ ਮਸਜਿਦ ਨਾਨਕ ਸ਼ਾਹੀ ਇੱਟ ਨਾਲ ਬਣਾਈ ਗਈ ਸੀ ਤੇ ਹੁਣ ਇੱਥੇ ਇਹ ਪੱਕੀ ਮਸਜਿਦ ਹੈ। ਤੇ ਇਹ ਹੈ ਜੀ ਇਸ ਪਿੰਡ ਦਾ ਪਹਿਲਾ ਸਕੂਲ ਜਿਹੜਾ ਕਿ 1925 ਵਿੱਚ ਬਣਾਇਆ ਗਿਆ ਸੀ ਤੇ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ 5 ਜਮਾਤਾਂ ਦਾ ਸਕੂਲ ਹੋਇਆ ਕਰਦਾ ਸੀ, ਗਵਰਨਮੈਂਟ ਹਾਈ ਸਕੂਲ ਨਰਵਰ ਲਾਹੌਰ, ਤੇ ਹੁਣ ਇਹ ਸਕੂਲ 10 ਜਮਾਤਾਂ ਦਾ ਹੈ। ਤੇ ਇਹ ਬੱਬਾ ਜੀ ਮੇਲਾ ਲੱਗਦਾ ਸੀ ਆਪਣੇ ਪਿੰਡ 'ਚ? ਸਾਡੇ ਪਿੰਡ ਦੇ ਵਿੱਚ ਮੇਲੇ 2 ਲੱਗਦੇ ਸੀ। ਠੀਕ ਹੈ। ਇੱਕ ਉਹ ਆਪਣਾ ਕਿਸੇ ਇੱਧਰੋਂ ਆਏ ਹੋਵੇ ਤੇ ਦਫਾ ਆਉਂਦੀ ਆ, ਉਹਦੇ ਦਫਾ ਦੇ ਨਾਲ ਹੀ ਦਰਬਾਰ ਆ ਬਾਬੇ ਮਾਮ ਸ਼ਾਹ ਦਾ,
ਉਹਦਾ ਮਾਮਸ਼ਾ ਨਾਂ ਲੈਂਦੇ ਆ। ਸਹੀ। ਉੱਥੇ ਵੀ ਮੇਲਾ ਲੱਗਦਾ ਹੈ। ਇੱਕ ਆ ਪਿੰਡ ਦੇ ਵਿੱਚ ਆ ਨੈਣ ਸ਼ਾਹ ਦਰਬਾਰ ਮਸਜਿਦ ਦੇ ਨਾਲ, ਇਹ ਵੀ ਸਾਡੀ ਉਹ ਤੋਂ ਪਹਿਲਾਂ ਦਾ ਮੇਲਾ ਲੱਗਦਾ ਹੈ। ਠੀਕ। ਤੇ ਇਹ ਵੀ ਇਹ ਬਾਬਾ ਜੀ ਇਹ ਮੁਸਲਮਾਨ ਹੀ ਮਨਾਉਂਦੇ ਸੀ ਕਿ ਸਿੱਖ ਵੀ ਮਨਾਉਂਦੇ ਹੁੰਦੇ ਸੀ? ਇਹ ਹੁਣ ਅੱਲਾ ਜਾਣੇ, ਜਦੋਂ ਆਏ ਸਾਨੂੰ ਹੋਸ਼ ਨਹੀਂ ਇਹ ਨਹੀਂ ਤੁਸੀਂ ਸੁਣਿਆ ਹੋਵੇ ਆਪਣੇ ਬਜ਼ੁਰਗਾਂ ਕੋਲ? ਉਸ ਨਾਲ ਰਹੇ ਮੇਲੇ ਦੇ ਵਿੱਚ ਤੇ ਸਿੱਖ ਵੀ ਸਭ ਖੁਸ਼ ਹੋ ਕੇ ਜਾਂਦੇ ਨੇ, ਅੱਛਾ। ਤੇ ਰਲ ਕੇ ਵਹਿੰਦੇ ਰਹਿੰਦੇ ਸੀ। ਠੀਕ ਠੀਕ। ਆਪਣੇ ਬਾਬਾ ਜੀ ਕੋਈ ਖੇਡਾਂ ਹੁੰਦੀਆਂ ਸੀ ਜਿਵੇਂ ਖਿੱਦੋ ਕੁੰਡੀ, ਕਬੱਡੀ? ਖੁੰਡੀ ਤੇ ਅਸੀਂ ਵੀ ਉਂਝ ਖੇਡਦੇ ਰਹੇ ਹਾਂ। ਅੱਛਾ। ਗੁੱਲੀ ਡੰਡਾ ਵੀ ਖੇਡਦੇ ਰਹੇ ਹਾਂ। ਸਹੀ। ਤੇ ਕਬੱਡੀ ਘੋਲ ਵੀ ਕਰਦੇ ਰਹੇ ਹਾਂ। ਅੱਛਾ ਅੱਛਾ। ਸਮਝ ਆਈ ਆ? ਠੀਕ। ਤੇ ਹੋਰ ਆਪਣਾ ਖੇਡਾਂ ਹੁੰਦੀਆਂ ਹਨ। ਕਬੱਡੀ ਹੁੰਦੀ ਬੜੀ ਜ਼ਬਰਦਸਤ ਕਬੱਡੀ ਹੁੰਦੀ ਸੀ ਸਾਡੇ ਪਿੰਡ ਦੇ ਵਿੱਚ। ਮੰਨਿਆ ਹੀ ਪਿੰਡ ਲਾਗੇ ਪਿੰਡਾਂ ਦੇ ਵਿੱਚ ਉਹਨਾਂ ਨਰਵੜ ਪਿੰਡ ਮੰਨਿਆ ਹੀ, ਇਹ ਪਿੰਡ ਦਾ ਨਾਂ ਨਰਵੜ ਆ। ਹਾਂ ਠੀਕ। ਅੱਛਾ ਬਾਬਾ ਜੀ ਇੱਥੇ ਕੋਈ ਜਿਵੇਂ ਮਤਲਬ ਕੋਈ ਤੁਸੀਂ ਦੱਸਿਆ ਕਿ ਉਹਨਾਂ ਦੀਆਂ ਪੱਕੀਆਂ ਹਵੇਲੀਆਂ ਹੁੰਦੀਆਂ ਸੀ, ਉਹਦੀ ਹੁਣ ਵੀ ਕੋਈ ਨਿਸ਼ਾਨੀ ਰਹੀ ਹੋਏਗੀ ਕਿ ਖਤਮ ਹੋ ਗਈਆਂ? ਨਹੀਂ ਜੀ, ਹੁਣ ਤੇ ਕੋਈ ਨਹੀਂ ਨਿਸ਼ਾਨੀ, ਹੋ ਜੋ ਹਵੇਲੀਆਂ ਢਹਿ ਢੋ ਗਏ ਤੇ ਨਵੇਂ ਮਕਾਨ ਪੈ ਗਏ ਸੀ। ਠੀਕ ਹੈ। ਸਹੀ। ਤੇ ਬਾਬਾ ਜੀ 47 ਤੋਂ ਬਾਅਦ ਕਦੀ ਕੋਈ ਪਿੰਡ ਵੇਖਣ ਆਇਆ ਕਿ ਆਪਦਾ ਪੁਰਾਣਾ ਜਿਹੜੇ ਚਲ ਗਏ ਇੱਥੋਂ ਸਿੱਖ? ਉਹ ਜੀ ਇੱਕ ਦੋ ਵਾਰ ਆਏ ਨੇ, ਸਾਡੇ ਤੇ ਮੱਥੇ ਨਹੀਂ ਲੱਗੇ। ਠੀਕ ਹੈ। ਤੇ ਸੁਣਿਆ ਹੈ ਵੀ ਇੱਕ ਉਹ ਬੰਨੇ ਆਇਆ ਸੀ, ਉਹ ਬੂਟਾ ਸੋਂ ਭਲਵਾਨ ਉਹਨੂੰ ਦੱਸਦੇ ਸੀ, ਉਹਦਾ ਨਾਂ ਲੈਂਦੇ ਸੀ। ਅੱਛਾ ਅੱਛਾ। ਉਹਦਾ ਪਤਾ ਨਹੀਂ ਪੋਤਰਾ ਸੀ ਜਾਂ ਪਰੋਤੜਾ ਸੀ, ਇਹ ਨਹੀਂ ਪਤਾ। ਉਹ ਆਇਆ ਤੇ ਸੁਣਿਆ ਵੀ ਉਧਰੋਂ ਉਹ ਨਕਸ਼ਾ ਲੈ ਕੇ ਆਇਆ ਤੇ ਉਹ ਵੇਖ ਆ ਕੇ ਚਲਾ ਗਿਆ। ਆਪਦਾ ਮਤਲਬ ਇਹ ਆ ਉਹਨੇ ਆਪਦਾ ਘਰ ਹੀ ਦੇਖਣਾ ਸੀ, ਪਿੰਡ ਗਿਆ ਤਾਂ ਗੁਰ ਵੇਖ ਕੇ ਤੇ ਚਲੇ ਗਏ। ਤੇ ਇਹ ਬਾਬਾ ਜੀ ਆਪਣੇ ਤੁਸੀਂ ਬਜ਼ੁਰਗਾਂ ਨੇ ਤੁਹਾਡੇ ਦੱਸਿਆ ਹੋਇਆ ਇਹ ਪਿੰਡ 'ਚ ਤੁਸੀਂ ਸੁਣਿਆ ਹੋਇਆ ਜਿਵੇਂ ਲੋਕਲ ਵੀ ਮੁਸਲਮਾਨ ਕਾਫੀ ਰਹਿੰਦੇ ਸੀ ਕਿ ਜਦੋਂ ਉਵੇਂ ਤਾਂ ਲੜਾਈਆਂ ਝਗੜੇ ਤਾਂ ਮਤਲਬ ਹਰ ਪਿੰਡਾਂ ਚੱਲਦੇ ਰਹਿੰਦੇ ਨੇ, ਜਿੱਥੇ ਦੋ ਭਾਂਡੇ ਹੁਣ ਖੜਕਦੇ ਰਹਿੰਦੇ ਨੇ। ਤੇ ਜਦੋਂ 47 ਦਾ ਐਲਾਨ ਆਇਆ ਉਦੋਂ ਵੀ ਆਪਣੇ ਪਿੰਡ 'ਚ ਲੜਾਈ ਝਗੜਾ ਸੁਣਨ 'ਚ ਆਇਆ ਬਾਬਾ ਜੀ? ਲੜਾਈ ਝਗੜਾ ਤੇ ਵੱਢ ਫੱਟ ਤੇ ਹੋਈ ਬਥੇਰੀ। ਠੀਕ। ਪਰ ਉਂਝ ਆ ਪਿੰਡ ਸਾਡੇ ਦੇ ਵਿੱਚ ਬਚਾ ਰਿਹਾ ਆ। ਫਿਰ ਇਹਨਾਂ ਦੇ ਅਸੂਲ ਇਹ ਵੀ ਮੁਸਲਮਾਨਾਂ ਵਾਲੇ ਕੋ ਫੌਜਗੀ ਹੋ ਗਈ ਆ। ਹਾਂਜੀ। ਆਪਣੇ ਘਰਾਂ ਤੋਂ ਰੋਟੀਆਂ ਇਕੱਠੀਆਂ ਕਰਕੇ ਇਹ ਮੁਸਲਮਾਨਾਂ ਵਾਲੇ ਦੇ ਦੇਣੀ ਵੀ ਰੋਟੀ ਮਤਲਬ ਕਿ ਕੋਈ ਪੋਤ ਹੋ ਗਿਆ ਮੁਸਲਮਾਨਾਂ ਦੇ ਰੋਟੀ ਇਹ ਦੇ ਇਸ ਤਰ੍ਹਾਂ ਦਿੰਦੇ ਸੀ। ਸਹੀ। ਫਿਰ ਇਹ ਵੀ ਜ਼ਮੀਨ ਦੇ ਮਾਲਕ ਸਨ ਤੇ ਜੇ ਕੋਈ ਜ਼ਿਮੀਂਦਾਰ ਨੂੰ ਕਿਸੇ ਨੂੰ ਕੰਮ ਹੋਣਾ ਵੀ ਗੋਡੀ ਕਰਨੀ ਆ, ਹਾਂਜੀ, ਕਮਾਦ ਨੂੰ ਜਾਂ ਕਪਾਹ ਨੂੰ ਜਾਂ ਕਿਸੇ ਫਸਲ ਨੂੰ, ਬਿਲਕੁਲ, ਤੇ ਉਹਨੇ ਆਖਿਆ ਵੀ ਸਾਡੀ ਗੋਡੀ। ਚਲੋ ਮੁਸਲਮਾਨ ਕਮਜ਼ੋਰ ਸਨ, ਹਾਂ, ਉਹਨਾਂ ਵੀ ਤੁਰ ਪਏ। ਹੋ ਗਿਆ ਬਾਬਾ ਜੀ, ਬੜੀ ਮਿਹਰਬਾਨੀ, ਤੁਸੀਂ ਸਾਨੂੰ ਟਾਈਮ ਦਿੱਤਾ, ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਸ਼ੁਕਰੀਆ।